ਹਥਿਆਰਬੰਦ ਖਾੜਕੂ ਸੰਘਰਸ਼ ਨੂੰ ਦਰਸਾਉਂਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਦਾ ਦੂਜਾ ਭਾਗ ਕੀਤਾ ਗਿਆ ਪ੍ਰਕਾਸ਼ਿਤ। श्री दरबार साहिब विखे इतिहास और परंपरावां बारे जानकारी देने लई लगाए गए वड आकारी स्क्रीन। 3 महीने डिटेन करन दा समां पूरा होण ते डिटेंशन लई डिब्रूगढ़ पहुंची एडवाइजरी बोर्ड की टीम। 1980 तो 1990 दौरान खाड़कू ਸਿੰਘਾਂ ਦੇ ਹਥਿਆਰਬੰਦ ਸੰਘਰਸ਼ ਨੂੰ ਦਰਸਾਉਂਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਦਾ ਦੂਜਾ ਭਾਗ ਅੱਜ ਪ੍ਰਕਾਸ਼ਿਤ ਕੀਤਾ ਗਿਆ। ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਦੁਆਰਾ ਲਿਖੀ ਇਸ ਕਿਤਾਬ ਦੁਆਰਾ ਭਾਰਤੀ ਨਿਜ਼ਾਮ ਵੱਲੋਂ ਉਸ ਸਮੇਂ ਦੇ ਸੰਘਰਸ਼ ਨੂੰ ਲੈ ਕੇ ਫੈਲਾਈ ਗਲਤ ਜਾਣਕਾਰੀ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਣ ਅਤੇ ਸਹੀ ਜਾਣਕਾਰੀ ਨੌਜਵਾਨਾਂ ਤੱਕ ਪਹੁੰਚਾਉਣ ਲਈ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਕਿਤਾਬ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ। ਇਹ ਜੋ ਕਿਤਾਬ ਅਸੀਂ ਜਾਰੀ ਕਰ ਰਹੇ ਹਾਂ ਜਾਂ ਮੈਂ ਲਿਖੀ ਆ, ਇਹ ਇੱਕ ਉਸ ਵੱਲ ਨੂੰ ਇੱਕ ਕਦਮ ਹੀ ਅੱਗੇ ਪੱਟਦੇ ਹਾਂ ਅਸੀਂ ਕਿ ਜਿਹੜਾ ਇਹਨਾਂ ਨੇ ਇਹ ਕੂੜ ਦਾ ਇੱਕ ਗਵਾਰ ਖੜਾ ਕੀਤਾ, ਇੱਕ ਧੁੰਦ ਤੇ ਹਨੇਰਾ ਖੜਨ ਦੀ ਕੋਸ਼ਿਸ਼ ਕੀਤੀ ਆ, ਇੱਕ ਝੂਠੇ ਵਰਤਾਨ ਦੀ, ਕਿ ਉਹਨੂੰ ਕਿਸ ਤਰੀਕੇ ਨਾਲ ਤੋੜਿਆ ਜਾਵੇ। ਇਹਦੇ ਵਿੱਚ ਸੱਚ ਆ ਕਿ ਉਹ ਸਿੰਘ ਕੌਣ ਸਨ ਜਿਹੜੇ ਸੰਘਰਸ਼ ਲੜ ਰਹੇ ਸੀ, ਉਹਨਾਂ ਦੀਆਂ ਜ਼ਿੰਦਗੀਆਂ ਕਿਹੋ ਜਿਹੀਆਂ ਸੀ। ਇਹਨਾਂ ਨੇ ਜਿਨ੍ਹਾਂ ਨੂੰ ਖੂੰਖਾਰ ਅੱਤਵਾਦੀ ਤੇ ਹੋਰ ਦਹਿਸ਼ਤਗਰਦ ਜਗਾਇਆ, ਉਹ ਕਿੰਨੇ ਕੋਮਲ ਹਿਰਦੇ, ਕਿੰਨੇ ਸੁੱਚੇ ਸੱਚੇ ਸਿਦਕ ਸਬਰ ਵਾਲੇ ਤੇ ਪਿਆਰ ਮੁਹੱਬਤ ਵਾਲੀਆਂ ਰੂਹਾਂ ਸੀ। ਤੇ ਉਹ ਸਾਰੀ ਪੰਥ, ਇਹ ਸਾਰਾ ਸੰਘਰਸ਼ ਕਿਵੇਂ ਸਾਰੇ ਪੰਥ ਨਾਲ ਜੁੜਿਆ ਸੀ, ਲਕਾਈ ਨਾਲ ਜੁੜਿਆ ਸੀ। ਇਹਦੇ ਪਿੱਛੇ ਕਿੱਡੀ ਵੱਡੀ ਅਰਦਾਸ ਤੇ ਕਿੱਡੀ ਵੱਡੀਆਂ ਦੁਆਵਾਂ ਸੀਗੀਆਂ। ਤੇ ਫਿਰ ਇਹਦੇ ਵਿੱਚ ਗੱਲ ਇਹ ਆ ਕਿ ਉਹ ਸਮੇਂ ਕਿੱਦਾਂ ਦੇ ਸੀ। ਉਹ ਸਮੇਂ ਬਹੁਤ ਮਹਾਨ ਸੀ ਜਦੋਂ ਜਿਹੜੇ ਹਰ ਸਿੱਖ ਨੇ, ਹਰ ਪੰਜਾਬੀ ਨੇ ਆਪਣੀ ਉਸ ਤੋਂ ਉੱਤੇ ਉੱਠ ਕੇ ਕਰੈਕਟਰ ਜੀਆ। ਇਹ ਦੇਖਣ ਵਾਲੀ ਗੱਲ ਆ ਕਿ ਉਦੋਂ ਜਿਹੜੇ ਆਮ ਬੰਦੇ ਆ ਉਹਨਾਂ ਨੇ ਕਿੱਡੇ ਕਿੱਡੇ ਅਖਲਾਕ ਅੱਗੇ ਲੈ ਕੇ ਆਂਦੇ, ਕਿੰਨੀਆਂ ਕਿੰਨੀਆਂ ਉਹਨਾਂ ਨੇ ਤਸ਼ੱਦਦ ਸਹਿ, ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਇਕਨੋਮਿਕ ਆਪਣੇ ਨੁਕਸਾਨ ਕਰਾਏ, ਜਿਸਮਾਨੀ ਨੁਕਸਾਨ ਕਰਾਏ, ਦੇਸ਼ ਨਿਕਾਲੇ ਕਰਵਾਏ, ਬਹੁਤ ਜ਼ਿਆਦੀਆਂ ਜਾਣੀ ਕਿ ਤੰਗੀਆਂ ਤਕਲੀਫਾਂ, ਬਹੁਤ ਜ਼ਿਆਦਾ ਕੁਛ ਜਰਿਆ ਤੇ ਸਾਰਾ ਹੰਡਾਇਆ। ਉਹ ਸਾਰਾ ਪੰਥ ਲਈ, ਗੁਰੂ ਲਈ। ਇਹ ਗੱਲ ਆ, ਇਹ ਸਾਡੀ ਆਪਣੀ ਗੱਲ ਆ, ਸੱਚ ਦੀ ਗੱਲ ਆ ਕਿ ਉਹ ਜਿਹੜੇ ਸਮੇਂ 'ਚ ਜਿਹਨਾਂ ਸਿੰਘਾਂ ਨੇ, ਉਹਨਾਂ ਦੇ ਕਿੱਦਾਂ ਦੇ ਜੀਵਨ ਸੀ, ਕਿੱਡੇ ਉੱਚੇ ਅਖਲਾਕ ਸੀ, ਜੋ ਇਸ ਸਰਕਾਰ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਲਗਾਤਾਰ ਹੁਣ ਵੀ ਕਰ ਰਹੀ ਆ। ਤੇ ਇਹਦੇ ਵਿੱਚ ਮੇਰੀ ਕੋਸ਼ਿਸ਼ ਇਹੀ ਆ, ਕਿਉਂਕਿ ਅਸੀਂ ਉਹਦੇ ਇੱਕ ਹਿੱਸਾ ਹੈ ਤੇ ਹੁਣ ਵੀ ਹੈ, ਸਦਾ ਹੀ ਹੈ ਤੇ ਅੱਗੇ ਤੋਂ ਵੀ ਰਹਿਣਾ, ਕਿਉਂਕਿ ਇਹ ਜੰਗ ਜਾਰੀ ਆ। श्री दरबार साहिब ਅੰਮ੍ਰਿਤਸਰ ਵਿਖੇ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ। ਇਸ ਦੌਰਾਨ ਮਰਿਆਦਾ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕਾਫੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਕਦਮ ਚੁੱਕਿਆ ਹੈ, ਖਾਸ ਕਰਕੇ ਇੱਕ ਬੱਚੀ ਦੇ ਸਕਰਟ ਪਾਉਣ ਅਤੇ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਨੂੰ ਲੈ ਕੇ। ਇਸੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ, ਪਰੰਪਰਾਵਾਂ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵੱਡ ਆਕਾਰੀ ਸਕਰੀਨ ਲਗਾਈ ਗਈ ਹੈ। ਇਹ ਸਕਰੀਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੇ ਨਜ਼ਦੀਕ ਲਗਾਈ ਗਈ ਹੈ, ਜਿਸ ਦੀ ਸੇਵਾ ਉਬਰੋਏ ਗਰੁੱਪ UK ਅਤੇ ਦੁਬਈ ਦੇ ਜਸਪ੍ਰੀਤ ਸਿੰਘ ਨੇ ਕਰਵਾਈ ਹੈ। ਸਥਾਪਿਤ ਕੀਤੀ ਗਈ ਇਸ ਸਕਰੀਨ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀਆਂ ਸੰਗਤਾਂ ਨੂੰ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ 3 ਭਾਸ਼ਾਵਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸਕਰੀਨ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਨਤਮਸਤਕ ਹੋਣ ਮੌਕੇ ਪੰਜਾਬ ਤੋਂ ਇਲਾਵਾ ਦੇਸ਼ ਦੁਨੀਆ ਤੋਂ ਸੰਗਤਾਂ ਪੁੱਜਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਕਰੀਨ ਲਗਾਉਣ ਦਾ ਮਕਸਦ ਸ਼ਰਧਾਲੂ ਸੰਗਤਾਂ ਨੂੰ ਇਤਿਹਾਸ ਤੋਂ ਵਾਕਫ ਕਰਾਉਣ ਦੇ ਨਾਲ-ਨਾਲ ਮਰਿਆਦਾ ਬਾਰੇ ਜਾਗਰੂਕ ਕਰਨਾ ਵੀ ਹੈ। ਇਸ ਦੇ ਨਾਲ ਹੀ ਕੁਝ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਸੰਗਤ ਤੱਕ ਪੁੱਜਦਾ ਕਰਨੇ ਜ਼ਰੂਰੀ ਹਨ, ਜੋ ਇਸ ਸਕਰੀਨ ਦੇ ਜ਼ਰੀਏ ਉਭਾਰੇ ਜਾਣਗੇ। ਉਹਨਾਂ ਦੱਸਿਆ ਕਿ ਫਿਲਹਾਲ ਇਸ ਤੇ 3 ਭਾਸ਼ਾਵਾਂ ਵਿੱਚ ਸੰਗਤਾਂ ਦੇ ਧਿਆਨ ਰੱਖਣ ਯੋਗ ਗੱਲਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ, ਜਦਕਿ ਅਗਲੇ ਦਿਨਾਂ ਅੰਦਰ ਇਤਿਹਾਸ ਨਾਲ ਸੰਬੰਧਿਤ ਜਾਣਕਾਰੀਆਂ ਵੀ ਸ਼ਾਮਲ ਕਰ ਦਿੱਤੀਆਂ ਜਾਣਗੀਆਂ। ਇਹ ਇਦਾਂ ਹੀ ਜੁਗਾ ਜਗਾਂਤਰ ਵੀ ਚੱਲਿਆ ਰਹਿਣਾ ਤੇ ਚੱਲਿਆ ਆ ਰਿਹਾ। ਤੇ ਇਸੇ ਲੜੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਬਰਾਏ ਸਰਦਾਰ ਜਸਪ੍ਰੀਤ ਸਿੰਘ ਜੀ, ਦੁਬਈ ਤੇ ਇੰਗਲੈਂਡ ਵਾਲਿਆਂ ਨੇ ਰਲ ਕੇ ਆ ਜਿਹੜੀ LCD ਇੱਥੇ ਲਾਈ ਆ। ਇਹਦਾ LCD ਲਾਉਣ ਦਾ ਇੱਕ ਵੱਡਾ, ਭਾਵੇਂ ਸਾਡਾ ਨਾਲ ਇਨਫੋਰਮੇਸ਼ਨ ਸੈਂਟਰ ਇੱਧਰ ਵੀ ਆ, ਦੂਸਰੇ ਪਾਸੇ ਸਾਡੇ ਗੁਰੂ ਰਾਮਦਾਸ ਲੰਗਰ ਹਾਲ ਦੇ ਪਾਸੇ ਵੀ, ਪਰ ਇਹ ਜਿਹੜੀ LCD ਹੈ ਦੂਰੋਂ ਹਰ ਇੱਕ ਪੱਖ ਦੀ ਮੁਹੱਈਆ ਤੁਹਾਨੂੰ ਜਾਣਕਾਰੀ ਕਰੂਗੇ ਵੀ ਇੱਧਰ ਜੋੜਾ ਘਰ ਕਿੱਥੇ ਆ, ਇੱਧਰ ਲੰਗਰ ਕਿੱਥੇ ਆ, ਇੱਥੇ ਅੰਦਰ ਕਿਹੜੀ ਵਸਤ ਨਹੀਂ ਲੈ ਕੇ ਜਾ ਸਕਦੇ। ਹੋਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਉਹ ਇੱਕ ਯੋਗਦਾਨ, ਕਿਉਂਕਿ ਕਈ ਲੋਕ ਸਾਊਥ 'ਚੋਂ ਆਉਂਦੇ ਆ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਦੂਸਰੀਆਂ ਭਾਸ਼ਾ ਵੀ ਉਹਨਾਂ ਦਾ ਵੀ
ਅਲੱਥਾ ਸ਼ੁਰੂ ਹੋਇਆ ਆ, ਤਾਂ ਕਿ ਕਿਸੇ ਨੂੰ ਵੀ ਕਠਿਨਾਈ ਨਾ ਆਵੇ ਆਉਂਦਾ ਦੂਰੋਂ ਆਪਣੀ ਸਕਰੀਨ ਦੇਖ ਕੇ, ਚਾਹੇ ਉਹਦੇ ਕੋਲ ਕੋਈ ਸਮਾਨ ਉੱਦਾਂ ਦਾ ਜਿਹੜਾ ਅੰਦਰ ਨਹੀਂ ਲਿਜਾ ਸਕਦਾ ਜੀ ਉਹ ਵੀ। ਤੇ ਫਿਰ ਕਈ ਵਾਰੀ ਇੱਦਾਂ ਵੀ ਹੁੰਦੀ ਆ ਵੀ ਇੱਥੇ ਵੱਡੇ ਜਦੋਂ ਜੋੜ ਮੇਲੇ ਹੁੰਦੇ ਆ, ਕੋਈ ਸਾਥੀ ਉਰੇ ਪਰੇ ਹੋ ਜਾਂਦੇ ਆ, ਉਹਨਾਂ ਲਈ ਵੀ ਇੱਕ ਸਹੂਲਤ ਹੋਊਗੀ ਵੀ ਮੈਂ ਕਿੱਥੇ ਖੜਾ, ਮੈਂ LCD ਦੇ ਕੋਲ ਖੜਾ। ਸੋ ਇੱਦਾਂ ਜਾਣਕਾਰੀਆਂ ਦੇ ਲਈ ਇਹ ਜਿਹੜੀ LCD ਅਬਰਾਏ ਪਰਿਵਾਰ ਵੱਲੋਂ ਇੰਸਟਾਲ ਕੀਤੀ ਗਈ ਆ। ਮੈਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਕਾਮਨਾ ਵੀ ਕਰਦਾ ਕਿ ਇਹ ਕਾਰਜ ਜਿਹੜੇ ਅੱਜ ਜ਼ਰੂਰੀ ਵੀ ਹੋ ਗਏ ਆ। ਉਹ ਜ਼ਰੂਰੀ ਇਸ ਕਰਕੇ ਹੋ ਗਏ ਆ ਕਿ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਰਾ ਗੜ੍ਹੀ ਸਰਾਂ, ਉੱਥੇ LCDਆਂ ਉਸ ਵੇਲੇ ਦੀ ਸਰਕਾਰ ਨੇ ਲਵਾਈਆਂ ਸੀ। ਸਿੱਖ ਜਿਲੇ ਗੱਡੀ 'ਚੋਂ ਉਤਰਦਾ ਸੀ, ਨਾਲ ਹੀ ਗੁਰਸ਼ਬਦ ਦੀ ਤੇ ਗੁਰੂ ਮੂਰਤ ਜਿਹੜਾ ਅੰਦਰ ਕੀਰਤਨ ਕਰਦੇ ਸਿੰਘ, ਉਹਨਾਂ ਦੇ ਦਰਸ਼ਨ ਦਿਦਾਰੇ ਕਰ ਲੈਂਦਾ ਸੀ। ਪਰ ਮੈਂ ਸਮਝਦਾ ਅੱਜ ਚੰਗੀ ਤਰ੍ਹਾਂ ਕਟਾਕਸ਼ ਕਰਨ ਵਾਲੇ ਲੋਕ ਇਹ ਭੁੱਲ ਗਿਆ ਵੀ ਉੱਥੇ ਤਾਂ ਗੁਜਰਾਤ ਦੀਆਂ ਐਡਾਂ ਚੱਲਦੀਆਂ, ਤੇ ਆਹ ਜਿਹੜੇ ਕੈਨੇਡਾ, ਜਿਹੜੇ ਇੰਗਲੈਂਡ ਤੋਂ, ਦੁਬਈ 'ਚੋਂ ਆਉਂਦੇ ਸਿੱਖ, ਇਹ ਉਸ ਕਾਰਜ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਆ। ਜਦੋਂ ਪ੍ਰਬੰਧਾਂ ਦੀ ਗੱਲ ਆਉਂਦੀ ਆ, ਉੱਥੇ ਜਿਹੜੇ ਯਾਤਰੂ ਆਉਂਦੇ ਨੇ ਉਹਨਾਂ ਯਾਤਰੂਆਂ ਲਈ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਦੀ ਆ। ਪਿਛਲੇ ਸਮੇਂ ਦੇ ਨਾਲੋਂ ਹੁਣ ਜਿਹੜਾ ਯਾਤਰੂ ਆ ਉਹਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਵੱਧ ਗਈ ਆ, ਤੇ ਖਾਸ ਤੌਰ ਦੇ ਉੱਤੇ ਸਿੱਖ ਜਿਹੜੇ ਯਾਤਰੂਆਂ ਤੋਂ ਇਲਾਵਾ ਬਾਕੀ ਹੋਰ ਧਰਮਾਂ ਦੇ ਤੇ ਹੋਰ ਦੇਸ਼ਾਂ ਦੇ ਜਿਹੜੇ ਯਾਤਰੂ ਆ ਵੱਡੀ ਗਿਣਤੀ ਵਿੱਚ ਆ ਰਹੇ ਨੇ। ਉਹਨਾਂ ਦੀ ਸਹੂਲਤ ਵਾਸਤੇ ਭਾਵੇਂ ਕਿ ਅਸੀਂ ਬੋਰਡ ਲਾਏ ਆ ਜਾਂ ਹੋਰ ਕੁਛ ਆ, ਕਿਉਂਕਿ ਯਾਤਰੂਆਂ ਦੀ ਗਿਣਤੀ ਲੱਖ ਦੇ ਕਰੀਬ ਪਹੁੰਚ ਜਾਂਦੀ ਆ ਐਵਰੇਜ ਜਿਹੜੀ ਆ। ਸੋ ਉਹਨਾਂ ਵਾਸਤੇ ਜਿਹੜੀ ਇੱਕ ਸਕਰੀਨ ਮੁਹੱਈਆ ਕਰਾਈ ਗਈ ਆ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਾਊਂਡ ਵੀ ਨਾਲ ਚੱਲੇਗੀ, ਇਹਦੇ ਆਵਾਜ਼ ਵੀ ਨਾਲ ਹੋਏਗੀ, ਤੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਉਂਕਿ ਇਹ ਇੱਕ ਧਾਰਮਿਕ ਸਥਾਨ ਹੈ। ਇਸ ਧਾਰਮਿਕ ਸਥਾਨ ਦੇ ਉੱਤੇ ਪਹਿਰਾਵੇ ਦੀ ਮਰਜ਼ਾਦਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਫਿਰ ਇੱਥੇ ਨਸ਼ਾ ਨਾ ਲੈ ਕੇ ਆਉਣਾ, ਨਾ ਕਰਕੇ ਆਉਣਾ। ਫਿਰ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਜਿਹੜਾ ਜੋੜਾ ਘਰ ਇੱਕ ਸਾਈਡ ਆ, ਵਾਸ਼ਰੂਮ ਇੱਕ ਸਾਈਡ ਆ, ਗਠੜੀ ਘਰ ਇੱਕ ਪਾਸੇ ਆ। ਜਦੋਂ ਤੁਸੀਂ ਅੰਦਰ ਜਾਂਦੇ ਹੋ ਤੇ ਅੰਦਰ ਜਾਣ ਤੋਂ ਬਾਅਦ ਅਕਾਲ ਤਖਤ ਸਾਹਿਬ ਕਿਹੜੇ ਪਾਸੇ ਆ, ਬਾਬਾ ਬੁੱਢਾ ਸਾਹਿਬ ਦੀ, ਇਹ ਸਾਰਾ ਕੁਝ ਸਕਰੀਨ ਦੇ ਰਾਹੀਂ ਜਿਹੜੀ ਸੰਗਤ ਦੀ ਜਾਣਕਾਰੀ ਦਿੱਤੀ ਜਾਊਗੀ। ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਵੱਡੇ ਉਪਰਾਲੇ ਨਾਲ ਅਸੀਂ ਇੱਥੇ ਗਾਈਡ ਵੀ ਜਿਹੜੇ ਆ, ਪਹਿਲਾਂ 5 ਸੀ ਹੁਣ 10 ਕਰ ਦਿੱਤੇ ਗਏ, ਤੇ ਪਰ ਫਿਰ ਵੀ ਸੰਗਤ ਦੀ ਜਿਹੜੀ ਆਮਦ ਆ ਬਹੁਤ ਵੱਡੀ ਗਿਣਤੀ ਵਿੱਚ ਆ। ਇਸ ਕਰਕੇ ਇਸ ਗੱਲ ਨੂੰ ਲੈ ਕੇ, ਤਾਂ ਕਿ ਸੰਗਤ ਨੂੰ ਸਹੂਲਤ ਮਿਲੇ ਤੇ ਸੰਗਤ ਨੂੰ ਜਾਣਕਾਰੀ ਪ੍ਰਾਪਤ ਹੋਵੇ, ਇਸ ਗੱਲ ਨੂੰ ਇਹ ਸਕਰੀਨ ਜਿਹੜੀ ਲਾਈ ਗਈ ਆ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਕੈਦੀਆਂ ਦਾ NSA ਅਧੀਨ 3 ਮਹੀਨੇ ਡਿਟੇਨ ਕਰਨ ਦਾ ਸਮਾਂ ਖਤਮ ਹੋ ਰਿਹਾ ਹੈ। 3 ਮੈਂਬਰੀ ਐਡਵਾਈਜ਼ਰੀ ਬੋਰਡ ਦੀ ਟੈਂਸ਼ਨ ਨੂੰ ਲੈ ਕੇ ਉਹਨਾਂ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ ਪਹੁੰਚਿਆ ਹੈ। ਬੋਰਡ ਦੇ ਮੈਂਬਰ ਸਾਰੇ ਹੀ ਕੈਦੀਆਂ ਨਾਲ ਗੱਲਬਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਆਧਾਰ ਤੇ ਹੀ ਹਾਈ ਕੋਰਟ ਤੈਅ ਕਰੇਗਾ ਕਿ NSA ਅਧੀਨ ਬੰਦ ਕੈਦੀਆਂ ਨੂੰ 3 ਮਹੀਨੇ ਹੋਰ ਡਿਟੇਨ ਕੀਤਾ ਜਾਵੇਗਾ ਜਾਂ ਨਹੀਂ। ਇਸ ਮਾਮਲੇ ਵਿੱਚ ਸਰਕਾਰ ਨੂੰ ਵੀ ਆਪਣਾ ਪੱਖ ਐਡਵਾਈਜ਼ਰੀ ਬੋਰਡ ਦੇ ਸਾਹਮਣੇ ਰੱਖਣਾ ਹੋਵੇਗਾ ਕਿ ਉਹ ਕਿਉਂ ਚਾਹੁੰਦੀ ਹੈ ਕਿ ਸਿੱਖ ਕੈਦੀਆਂ ਨੂੰ ਅਗਲੇ 3 ਮਹੀਨੇ ਦੇ ਲਈ ਹੋਰ ਡਿਟੇਨ ਕੀਤਾ ਜਾਵੇ। NSA ਕਾਨੂੰਨ ਦੇ ਅਧੀਨ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ 1 ਸਾਲ ਤੱਕ ਲਈ ਡਿਟੇਨ ਕੀਤਾ ਜਾ ਸਕਦਾ ਹੈ। ਇਸ ਦੌਰਾਨ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਧਰ ਕੁਝ ਦਿਨ ਪਹਿਲਾਂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਇੱਕ ਚਿੱਠੀ ਜਾਰੀ ਕਰਕੇ ਵੱਖ-ਵੱਖ ਵਕੀਲ ਕਰਨ ਦੀ ਥਾਂ ਵਕੀਲਾਂ ਦਾ ਇੱਕ ਪੈਨਲ ਬਣਾਉਣ ਦੀ ਵਕਾਲਤ ਕੀਤੀ ਸੀ। ਪਿਛਲੇ ਹਫ਼ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਮਾਤਾ ਉਹਨਾਂ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ ਪਹੁੰਚੇ ਸਨ, ਜਦਕਿ ਮਈ ਦੇ ਸ਼ੁਰੂਆਤ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਮਿਲਣ ਲਈ ਪਹੁੰਚੇ ਸਨ। NSA ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ 10 ਸਿੱਖ ਕੈਦੀ ਬੰਦ ਹਨ। ਇਹਨਾਂ ਵਿੱਚੋਂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੀ ਹਨ, ਜਿਨ੍ਹਾਂ ਦੀ ਗ੍ਰਿਫਤਾਰੀ 23 ਅਪ੍ਰੈਲ ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ ਪੱਪਲਪ੍ਰੀਤ ਸਿੰਘ ਦਾ ਨਾਮ ਹੁੰਦਾ ਹੈ, ਉਹਨਾਂ ਨੂੰ ਵੀ ਅਪ੍ਰੈਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਰਜੀਤ ਸਿੰਘ ਦੀ ਗ੍ਰਿਫਤਾਰੀ 20 ਮਾਰਚ ਨੂੰ ਹੋਈ ਸੀ, ਉਹਨਾਂ ਨੂੰ ਡਿਬਰੂਗੜ੍ਹ ਵਿੱਚ 2 ਮਹੀਨੇ ਤੋਂ ਉੱਤੇ ਹੋ ਗਏ ਹਨ। ਇਸ ਤੋਂ ਇਲਾਵਾ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ, ਵਰਿੰਦਰ ਸਿੰਘ ਜੋਹਲ, ਬਸੰਤ ਸਿੰਘ, ਗੁਰਮੀਤ ਸਿੰਘ, ਕੁਲਵੰਤ ਧਾਲੀਵਾਲ, ਗੁਰਿੰਦਰਪਾਲ ਨੂੰ 18 ਮਾਰਚ ਅਤੇ ਉਸ ਤੋਂ ਕੁਝ ਸਮੇਂ ਬਾਅਦ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਸਥਾਨ ਨੂੰ ਦਰਿਆਈ ਪਾਣੀ ਦੇਣ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਧਰਨਾ ਦੇਣ ਦਾ ਐਲਾਨ ਕੀਤਾ ਹੈ। ਬਾਦਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਸਪਲਾਈ 700 ਕਿਊਸਿਕ ਤੋਂ ਵਧਾ ਕੇ 1250 ਕਿਊਸਿਕ ਕਰਨ ਲਈ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਪ੍ਰਧਾਨ ਨਾਲ ਵਾਅਦਾ ਕਰਨਾ ਪੰਜਾਬ ਨਾਲ ਵੱਡਾ ਧੋਖਾ ਹੈ। ਅਸੀਂ ਅਜਿਹਾ ਕਦੇ ਵੀ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਰਾਜਸਥਾਨ ਨੂੰ ਪੰਜਾਬ ਦੇ 1250 ਕਿਊਸਿਕ ਵਾਧੂ ਪਾਣੀ ਦੀ ਲੁੱਟ ਦੀ ਇਜਾਜ਼ਤ ਦੇਣੀ ਹੈਰਾਨ ਕਰਨ ਵਾਲੀ ਖਬਰ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਇਸ ਸੰਬੰਧੀ ਆਪਣਾ ਸਟੈਂਡ ਸਪਸ਼ਟ ਕਰਨ ਲਈ ਆਖਿਆ ਸੀ, ਪਰ ਇੱਕ ਦਿਨ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਨੇ ਚੁੱਪ ਵੱਟੀ ਹੋਈ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਗਿਆ ਫੈਸਲਾ ਪੰਜਾਬ ਅਤੇ ਪੰਥ ਆਰਥਿਕ ਖੇਤਰ ਤੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਕੀਤੇ ਜਾ ਰਹੇ ਧੋਖਿਆਂ ਦੀ ਲਗਾਤਾਰਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਅਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕੇਜਰੀਵਾਲ ਦੀ ਹਦਾਇਤ ਤੇ ਹੀ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ ਤੇ ਸਹੀ ਪਾਈ ਹੈ, ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਹੋਰ ਵੱਧ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਪਾਣੀ ਨੂੰ ਤਰਸ ਰਹੇ ਹਨ, ਪਰ ਪੰਜਾਬ ਦੀ ਆਪ ਸਰਕਾਰ ਬਾਹਰੀ ਸੂਬੇ ਨੂੰ ਪਾਣੀ ਲੁਟਾ ਰਹੀ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਥਾਂ ਮੰਗ ਕੇ ਚੰਡੀਗੜ੍ਹ ਤੇ ਆਪਣੇ ਦਾਅਵੇ ਦਾ ਆਤਮ ਸਮਰਪਣ ਕਰ ਦਿੱਤਾ ਸੀ। ਹਰਿਆਣਾ ਅਤੇ ਦਿੱਲੀ ਤੋਂ ਬਾਅਦ ਹੁਣ ਰਾਜਸਥਾਨ ਨੂੰ ਵੀ ਦਰਿਆਈ ਪਾਣੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਟੈਂਡ ਪੰਜਾਬ ਨਾਲ ਵੱਡਾ ਧੋਖਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਲੁੱਟ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗਾ। ਅਸੀਂ ਇਸ ਦਾ ਡਟਵਾਂ ਵਿਰੋਧ ਕਰਾਂਗੇ। ਪੰਜਾਬ ਦੇ ਕਿਸਾਨ ਤਾਂ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਪਰ ਪੰਜਾਬ ਦੀ ਆਪ ਸਰਕਾਰ ਬਾਹਰੀ ਸੂਬੇ ਨੂੰ ਪਾਣੀ ਲੁਟਾ ਰਹੀ ਹੈ। ਹੋ ਕੀ ਰਿਹਾ ਪੰਜਾਬ 'ਚ ਆਪਾਂ ਸਮਝ ਨਹੀਂ ਰਹੇ ਕਿੱਡਾ ਵੱਡਾ ਆਪਣੇ ਤੇ ਹਮਲਾ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ। ਆਪਾਂ ਨੂੰ ਵਰਤ ਰਹੀ ਹੈ, ਆਪਣੇ ਖਜ਼ਾਨੇ ਨੂੰ ਵਰਤ ਰਹੇ ਆ, ਆਪਣੀ ਪੰਜਾਬ ਦੀ ਸਾਰੀਆਂ ਸਹੂਲਤਾਂ ਨੂੰ ਵਰਤ ਰਹੇ ਆ। ਵਰਤ ਕੇ ਕਰ ਕੀ ਰਿਹਾ? ਆਮ ਆਦਮੀ ਪਾਰਟੀ ਨੂੰ ਖੜਾ ਕਰਨਾ ਚਾਹੁੰਦੇ ਆ ਹਿੰਦੁਸਤਾਨ ਵਿੱਚ। ਪੰਜਾਬ 'ਚ ਅਸੀਂ ਅਮਰੀਕਾ ਬਣਾਤਾ, ਕਿਵੇਂ ਅਸੀਂ ਆਹ ਕਰਤਾ, ਕਿਵੇਂ ਉਹ ਕਰਤਾ। ਉਹਨਾਂ ਦੇ ਜਿਹੜੇ ਹੀ ਫੈਸਲੇ ਹੋ ਰਹੇ ਆ, ਫੈਸਲੇ ਇਕੱਲੇ ਆਪਣੀ ਪਾਰਟੀ ਨੂੰ ਦੂਜੇ ਸੂਬਿਆਂ ਤਗੜੇ ਕਰਨ ਵਾਸਤੇ ਹੋ ਰਹੇ। ਅੱਜ ਜਿਹੜਾ ਫੈਸਲਾ ਪਾਣੀ ਦਾ ਹੈ, ਕਿਉਂ ਹੈ? ਰਾਜਸਥਾਨ 'ਚ ਇਲੈਕਸ਼ਨ ਹੈ, ਰਾਜਸਥਾਨ ਇਲੈਕਸ਼ਨ ਲੜ ਰਿਹਾ ਹੈ। ਉਹ ਸੋਚਦੇ ਕਿ ਪਾਣੀ ਦੇ ਕੇ ਅਸੀਂ ਰਾਜਸਥਾਨ ਦਾ ਇਲੈਕਸ਼ਨ ਜਿੱਤੀਏ। ਹਰਿਆਣੇ ਦਾ ਇਲੈਕਸ਼ਨ ਹੈ, ਉਹਨਾਂ ਦੇ ਇੰਚਾਰਜ ਨੇ, ਪ੍ਰਭਾਰੀ ਨੇ ਕਹਿ ਦਿੱਤਾ ਕਿ ਸਾਨੂੰ ਹਰਿਆਣੇ 'ਚ ਲਿਆਓ, SYL ਨਹਿਰ ਬਣਾ ਕੇ ਦੇਵਾਂਗੇ। ਕੇਜਰੀਵਾਲ ਨੇ ਆਪ ਕੋਰਟ 'ਚ ਵੀ ਡੈਫੀਨੇਟ ਦਿੱਤਾ। ਹਲੇ ਵੀ ਆਪਾਂ ਸਮਝਦੇ ਨਹੀਂ, ਇਹਨਾਂ ਦੀ ਗੱਲਾਂ 'ਚ ਆ ਜਾਂਦੇ, ਇਹਨਾਂ ਦੇ ਝੂਠ 'ਚ ਆ ਜਾਂਦੇ ਆ। ਤੁਸੀਂ ਇੱਕ ਦੱਸ ਲਓ, ਆਪਣੇ ਤੋਂ ਸਿਆਣੇ ਸਮਝਦਾਰ ਉਹ ਸੂਬੇ ਦੇ ਲੋਕ ਆ ਜਿਹੜੇ ਸਮਝ ਗਏ ਇਹਨਾਂ ਨੂੰ। ਦੇਖੋ, ਜਿਹੜਾ ਝੂਠ ਇੱਥੇ ਬੋਲਿਆ ਸੀ ਉਹੀ ਝੂਠ ਉਹਨਾਂ ਨੇ ਹਿਮਾਚਲ 'ਚ ਬੋਲਿਆ, ਪਰ ਹਿਮਾਚਲ ਦੇ ਲੋਕਾਂ ਨੂੰ ਪਤਾ ਸੀ ਆ ਠੱਗ ਹੈ, ਡਾਇਰੈਕਟ ਝੋਨਾ ਲਾ ਦਿਓ, ਆ ਇੰਨਾ ਪੈਸੇ ਦੇਵਾਂਗੇ। ਉਹਨਾਂ ਨੂੰ ਆਦਤ ਪੈ ਗਈ ਝੂਠ ਬੋਲੀ। ਜੋ ਮੈਨੂੰ ਇੱਕ ਇਹਨਾਂ ਦਾ ਆਪ ਵਾਲਾ ਲੀਡਰ ਬਹੁਤ ਸੀਨੀਅਰ ਮੈਨੂੰ ਮਿਲਿਆ ਕਿਤੇ, ਕਹਿੰਦਾ ਜੀ ਜੋ ਦਿਖਦਾ ਹੈ ਉਹ ਵਿਕਦਾ ਹੈ। ਮਤਲਬ ਅਸੀਂ ਰੋਜ਼ ਹੀ ਦਿਖਾਈ ਜਾਂਦੇ ਆ ਤੁਹਾਨੂੰ, ਅਸੀਂ ਆਹ ਕਰਤਾ। ਲੋਕੀ ਕਹਿੰਦੇ ਸ਼ਾਇਦ ਯਾਰ ਹੋਰ ਨਹੀਂ ਹੋਇਆ ਤਾਂ ਸਾਨੂੰ ਮੁਕਤਸਰ ਹੋ ਗਿਆ ਹੋਏ, ਜੇ ਮੁਕਤਸਰ ਨਹੀਂ ਹੋਇਆ ਤਾਂ ਸ਼ਾਇਦ ਮੋਗੇ ਹੋ ਗਿਆ ਹੋਏ। ਐ ਨਹੀਂ ਪਤਾ ਕਿਤੇ ਨਹੀਂ ਹੋਇਆ। ਆ 1.5 ਸਾਲ ਹੋ ਗਿਆ, ਕਿਤੇ ਮੁੱਖ ਮੰਤਰੀ ਤੁਹਾਡੇ ਪਿੰਡਾਂ 'ਚ ਆਏ ਆ, ਕਿਤੇ ਤੁਹਾਡੇ ਦਫ਼ਤਰ ਸੀਗੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖੋ, ਸਰਕਾਰ ਦੇਖੋ। ਬਾਦਲ ਸਾਹਿਬ, ਮੈਂ, ਸਾਡੇ ਮਿਨਿਸਟਰ ਸੀ ਤੁਹਾਡੇ ਕੋਲ ਹੀ ਰਹਿੰਦੇ ਸੀ। ਬਾਦਲ ਸਾਹਿਬ ਨੂੰ ਰਾਤ ਨੂੰ ਪਤਾ ਲੱਗ ਜਾਂਦਾ ਸੀ ਗੜੇ ਇਸ ਇਲਾਕੇ 'ਚ ਪੈ ਗਏ। DC ਨੂੰ ਨਹੀਂ ਪਤਾ ਲੱਗਦਾ ਕਿ ਸਵੇਰੇ ਹੈਲੀਕਾਪਟਰ ਤੇ ਪਹੁੰਚ ਜਾਂਦੇ ਸੀ ਸਵੇਰੇ 8 ਵਜੇ 9 ਵਜੇ ਤੱਕ ਕਿ ਗੜੇ ਪਏ ਆ, ਦੱਸੋ ਕੀ ਕਰਨਾ ਹੈ। ਮੁੱਖ ਮੰਤਰੀ ਆਪ। ਹੁਣ ਆਹ ਜਿਹੜਾ ਪਾਣੀ ਹੈ ਆਪਣਾ ਪੰਜਾਬ ਦਾ, ਜੇ ਪਾਣੀ ਖਤਮ ਹੋ ਗਿਆ ਨਾ, ਆਪਣੇ ਕੋਲ ਕੁਛ ਨਹੀਂ, ਆਪਣੇ ਤੇ ਰਾਜਸਥਾਨ ਦੇ ਵਿੱਚ ਕੁਛ ਨਹੀਂ ਫਰਕ ਹੋਣਾ। ਆਪਾਂ ਆਪਣੇ ਖੇਤਾਂ 'ਚੋਂ ਪਾਣੀ ਕੱਢ ਕੇ ਝੋਨਾ ਪਾਲ ਰਹੇ ਹਾਂ। ਆਪਾਂ ਆਪਣਾ ਪਾਣੀ ਕੱਢ ਕੇ ਆਪਾਂ ਨਰਮੇ ਤੇ ਬਾਗ ਲਾ ਰਹੇ ਹਾਂ। ਅੱਜ ਆਪਣਾ ਪਾਣੀ ਜਿਹੜਾ 30 ਸਾਲ ਪਹਿਲੇ 15 ਫੁੱਟ ਤੇ ਸੀ, ਅੱਜ 600 ਫੁੱਟ ਤੇ ਚਲਾ ਗਿਆ। ਅਗਲੇ 10 ਸਾਲਾਂ 'ਚ 800 ਹੋ ਜੂ, 1000 ਹੋ ਜੂ, ਉਹਦੇ ਪਾਣੀ ਹੈ ਨਹੀਂ। ਫਿਰ ਕਰੋਗੇ ਕਿ ਆਪਾਂ ਤਾਂ ਅੱਖਾਂ ਮੀਚੀ ਬੈਠੇ ਆ। ਸੋ ਮੈਂ ਇੰਨਾ ਕਹਿਣਾ ਚਾਹਣਾ ਭਗਵੰਤ ਮਾਨ ਨੂੰ, ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ, ਭਾਵੇਂ ਜਾਨ ਚਲੇ ਗਈ ਸਾਡੀ। ਜੇ ਅਕਾਲੀ ਦਲ ਨਾ ਹੁੰਦਾ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਨਾ ਅਗਵਾਈ ਕਰਦੇ ਹੁੰਦੇ, SYL ਨਹਿਰ ਬਣ ਗਈ ਹੁੰਦੀ ਤੇ ਅੱਜ ਪਾਣੀ ਆਪਣਾ ਹਰਿਆਣੇ 'ਚ ਹੁੰਦਾ। ਬੰਜਰ ਹੋ ਜਾਣਾ ਸੀ। ਜੇ ਰੋਕਣ ਵਾਲੇ ਸੀ ਉਦੋਂ ਕਾਂਗਰਸ ਨੇ ਪੁਲਿਸ ਲਿਆ ਕੇ, ਫੌਜ ਲਾ ਕੇ ਉਹ SYL ਬਣਾਉਣ ਲੱਗੇ ਤੇ ਰੋਕਿਆ। ਆਪਾਂ ਰੋਕਿਆ ਸੀ, ਅੱਜ ਰੁਕਿਆ ਪਿਆ।
ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਯੂ ਟਰਨ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬੈਂਗਲੁਰੂ 에ਅਰਪੋਰਟ ਤੇ ਹਿਰਾਸਤ ਵਿੱਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਬਲਕਿ ਕੋਈ ਹੋਰ ਹੈ, ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲਿਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਸੰਬੰਧੀ ਪੁਲਿਸ ਵੱਲੋਂ ਟਵੀਟ ਕਰ ਜਾਣਕਾਰੀ ਵੀ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਤੁਰੰਤ ਪੁਖਤਾ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਬੈਂਗਲੁਰੂ ਹਵਾਈ ਅੱਡੇ ਤੇ ਹਿਰਾਸਤ ਵਿੱਚ ਲਿਆ ਗਿਆ ਵਿਅਕਤੀ ਬੇਅਦਬੀ ਕਾਂਡ ਦਾ ਲੋੜੀਂਦਾ ਦੋਸ਼ੀ ਸੰਦੀਪ ਬਰੇਟਾ ਵਾਸੀ ਸਿਰਸਾ ਨਹੀਂ ਹੈ। ਉਹਨਾਂ ਅੱਗੇ ਦੱਸਿਆ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਦੁਆਰਾ ਜਾਰੀ ਕੀਤੇ ਗਏ LOC ਦੇ ਆਧਾਰ ਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਨੂੰ ਹਿਰਾਸਤ ਵਿੱਚ ਲੈਣ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਥਾਰਟੀਜ਼ ਬੈਂਗਲੁਰੂ ਹਵਾਈ ਅੱਡੇ ਤੋਂ ਇੱਕ ਸੰਦੇਸ਼ ਪ੍ਰਾਪਤ ਹੋਇਆ ਸੀ। ਸਾਨੂੰ ਇਨਫੋਰਮੇਸ਼ਨ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਆਈ ਸੀਗੀ ਕਿ ਸੰਦੀਪ ਬਰੇਟਾ ਦੇ ਪਾਰਟਿਕੂਲਰਸ ਨਾਲ ਮਿਲਦਾ ਜੁਲਦਾ ਵਿਅਕਤੀ ਜਿਹੜਾ ਹੈਗਾ ਬੰਗਲੌਰ 에ਅਰਪੋਰਟ ਤੇ ਜਿਹੜਾ ਹੈਗਾ ਡਿਟੇਨ ਕੀਤਾ ਗਿਆ 에ਅਰਪੋਰਟ ਅਥਾਰਟੀਜ਼ ਨੇ, ਤੇ ਉਹਦੀ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਜਾਂ ਉਹਦੀ ਪਹਿਚਾਣ ਦੀ ਜੋ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ, ਸਾਨੂੰ ਇਹ ਵਿਸ਼ਵਾਸ ਸੀਗਾ ਕਿ ਇਹ ਸੰਦੀਪ ਬਰੇਟਾ ਹੀ ਹੋਵੇਗਾ। ਪਰ ਕੱਲ ਜਦੋਂ ਅਸੀਂ ਆਪਣੀ ਪੁਲਿਸ ਟੀਮ ਉੱਥੇ ਭੇਜੀ ਹੈ ਤੇ ਉਹਦਾ ਸਾਰਾ ਜਿਹੜਾ ਬੈਕਗਰਾਊਂਡ ਅਸੀਂ ਚੈੱਕ ਕਰਵਾਇਆ ਹੈਗਾ, ਉਹਦੇ ਫੈਮਿਲੀ ਦੀ ਬੈਕਗਰਾਊਂਡ ਚੈੱਕ ਕੀਤੀ ਹੈ, ਉਹਦੇ ਕੰਮਕਾਰ ਬਾਰੇ, ਉਹਦੇ ਰਹਿਣ ਸਹਿਣ ਬਾਰੇ ਸਾਰਾ ਸਾਡੇ ਵੱਲੋਂ ਜਿਹੜੇ ਦੂਸਰੇ ਰਾਜਾਂ ਦੀ ਪੁਲਿਸ ਤੋਂ ਵੀ ਸਾਡੇ ਵੱਲੋਂ ਲਿਖਤੀ ਵੈਰੀਫਾਈ ਕਰਵਾਇਆ ਗਿਆ। ਤੇ ਹੁਣ ਪਤਾ ਚੱਲਿਆ ਕਿ ਇਹ ਵਿਅਕਤੀ ਜਿਹੜਾ ਜਿਹਨੂੰ ਅਸੀਂ ਸੰਦੀਪ ਬਰੇਟਾ ਸਾਨੂੰ ਦੱਸਿਆ ਗਿਆ ਸੀ, ਇਹ ਵਿਅਕਤੀ ਸੰਦੀਪ ਨਾਮ ਦਾ ਵਿਅਕਤੀ ਹੈ, ਜਿਹਦੀ ਕਿ ਉਮਰ ਤੇ ਹੁਲੀਆ ਜਿਹੜਾ ਹੈਗਾ ਕਾਫੀ ਹੱਦ ਤੱਕ ਸੰਦੀਪ ਬਰੇਟੇ ਨਾਲ ਜਿਹੜਾ ਹੈਗਾ ਮੈਚ ਖਾਂਦਾ ਲੱਗਦਾ ਸੀਗਾ। ਪਰੰਤੂ ਜਦੋਂ ਉੱਥੇ ਪੁਲਿਸ ਨੇ ਜਾ ਕੇ ਉਹਨੂੰ ਫਿਜ਼ੀਕਲ ਤੌਰ ਤੇ ਵੈਰੀਫਾਈ ਕੀਤਾ ਤੇ ਉਹਦੀ ਜਿਹੜੀ ਬੈਕਗਰਾਊਂਡ ਹੈਗੀ ਸੰਦੀਪ ਬਰੇਟਾ ਦੇ ਨਾਲ ਮੈਚ ਨਹੀਂ ਕਰਦੀ। ਸਿਰਫ ਉਸ ਵਿਅਕਤੀ ਦਾ ਨਾਮ, ਉਸਦੇ ਪਿਤਾ ਦਾ ਨਾਮ ਜਿਹੜਾ ਹੈਗਾ ਉਹ ਜਿਹੜਾ ਸਾਡੇ ਦੋਸ਼ੀ ਜੋ ਕਿ ਜਿਸ ਦਾ ਨਾਮ ਸੰਦੀਪ ਬਰੇਟਾ ਉਸਦੇ ਨਾਲ ਮੈਚ ਕਰਦਾ ਸੀ। ਸਰ ਫਿਲਹਾਲ ਟੀਮਾਂ ਵਾਪਸ ਆ ਗਈਆਂ ਕਿ ਉੱਥੇ ਹੀ ਟੀਮ ਹਲੇ ਉੱਥੇ ਹੀ ਹੈ, ਕਿਉਂਕਿ ਜੋ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਹੀ ਇਸ ਵਿਅਕਤੀ ਨੂੰ ਸਾਡੇ ਵੱਲੋਂ ਜਿਹੜਾ ਹੈਗਾ ਉਹ ਨੂੰ ਛੱਡਿਆ ਜਾਵੇਗਾ, ਜਾਂ ਜੋ ਵੀ ਕਿਸੇ ਕਿਸਮ ਦੀ ਸਾਨੂੰ ਇਸ ਵਿਅਕਤੀ ਦੀ ਕੋਈ ਜ਼ਰੂਰਤ ਹੋਵੇਗੀ ਤਫਤੀਸ਼ ਦੇ ਵਿੱਚ, ਉਸ ਮੁਤਾਬਕ ਜਿਹੜਾ ਹੈਗਾ ਅੱਗੇ ਦੀ ਕਾਰਵਾਈ ਕੀਤੀ ਜਾਏ। ਸਰ ਫਿਲਹਾਲ ਇਹਨਾਂ ਜਿਹੜੇ ਤਿੰਨਾਂ ਪਕੌੜਿਆਂ ਨੂੰ ਫੜ ਲਈ, ਪੰਜਾਬ ਪੁਲਿਸ ਅਜੇ ਵਰਕ ਕਰ ਰਹੀ ਹੈ ਕਿ ਉਹ ਤਾਂ ਤੁਹਾਡੇ ਸਾਹਮਣੇ ਜ਼ਾਹਰ ਹੀ ਹੈ ਕਿ ਜਿਹੜੀ ਸਾਡੇ ਕੋਲ ਹਲਕੀ ਜਿਹੀ ਵੀ ਇਨਫੋਰਮੇਸ਼ਨ ਆਈ ਸੀ ਔਰ ਜਿਹੜਾ ਅਸੀਂ LOC ਜਾਰੀ ਕੀਤਾ ਸੀ, ਉਹਦੇ ਤੇ ਜਿਹੜਾ ਹੈਗਾ ਬੰਗਲੌਰ 에ਅਰਪੋਰਟ ਅਥਾਰਟੀਜ਼ ਨੇ ਉਹਦਾ ਨੋਟਿਸ ਲਿਆ ਤੇ ਉਹ ਸਾਡੀ LOC ਦੇ ਵਿੱਚ ਦਿੱਤੀ ਗਈ ਫੋਟੋ ਦੇ ਮੁਤਾਬਕ ਤੇ ਉਹਦੇ 'ਚ ਦਿੱਤੀ ਇਨਫੋਰਮੇਸ਼ਨ ਦੇ ਮੁਤਾਬਕ ਉਹਨਾਂ ਨੇ ਉਸ ਵਿਅਕਤੀ ਨੂੰ ਇਮੀਡੀਏਟਲੀ ਡਿਟੇਨ ਕਰਕੇ ਪੰਜਾਬ ਪੁਲਿਸ ਨੂੰ ਦੱਸਿਆ। ਤੇ ਇਸ ਤਫਤੀਸ਼ ਦੇ ਵਿੱਚ ਸਾਡੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਫੜਨ ਦੀ ਜਿਹੜੀ ਹੈਗੀ ਕੋਸ਼ਿਸ਼ ਸਾਡੇ ਵੱਲੋਂ ਜਾਰੀ ਹੈ, ਉਹ ਇਹ ਬਿਲਕੁਲ ਕਲੀਅਰ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ ਸੰਘਰਸ਼ ਕਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪਰ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪ ਨੂੰ ਨਿਸ਼ਾਨਾ ਬਣਾਇਆ ਹੈ ਤੇ ਹਾਈ ਕਮਾਂਡ ਨੂੰ ਵੀ ਅਪੀਲ ਕੀਤੀ ਹੈ ਕਿ ਆਪ ਨਾਲ ਬਿਲਕੁਲ ਵੀ ਸਹਿਯੋਗ ਨਾ ਕੀਤਾ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦਿੱਲੀ ਵਿੱਚ ਆਪਣੀ ਸਰਕਾਰ ਵਿਰੁੱਧ ਭਾਜਪਾ ਦੇ ਗੈਰ ਸੰਵਿਧਾਨਿਕ ਆਰਡੀਨੈਂਸ ਨੂੰ ਰੋਕਣ ਲਈ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਵਿਸ਼ੇਸ਼ ਤੌਰ ਤੇ ਕਾਂਗਰਸ ਦਾ ਸਮਰਥਨ ਮੰਗ ਰਹੇ ਹਨ, ਪਰ ਦੂਜੇ ਪਾਸੇ ਉਹ ਪੰਜਾਬ ਵਿੱਚ ਆਪਣੀ ਵਿਰੋਧੀ ਪਾਰਟੀਆਂ ਵਿਰੁੱਧ ਗੈਰ ਸੰਵਿਧਾਨਕ ਕਾਰਵਾਈਆਂ ਵਿੱਚ ਸ਼ਾਮਿਲ ਹਨ। ਖਹਿਰਾ ਨੇ ਸਪਸ਼ਟ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਇੱਕ ਪਾਸੇ ਜਿੱਥੇ ਝੂਠੇ ਕੇਸ ਦਰਜ ਕਰਕੇ ਅਤੇ ਅੰਨ੍ਹੇਵਾਹ ਗ੍ਰਿਫਤਾਰੀਆਂ ਕਰ ਯੋਜਨਾਬੱਧ ਚਰਿੱਤਰ ਹੱਤਿਆ ਨੂੰ ਅੰਜਾਮ ਦੇ ਰਹੀ ਹੈ, ਉੱਥੇ ਜਿਸਮਾਨੀ ਸ਼ੋਸ਼ਣ ਸਕੈਂਡਲ ਵਿੱਚ ਸ਼ਾਮਿਲ ਕਟਾਰੂ ਚੱਕ ਵਰਗੇ ਦੋਸ਼ੀ ਮੰਤਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀਆਂ ਸਾਰੀਆਂ ਆਵਾਜ਼ਾਂ ਨੂੰ ਦਬਾਉਣ ਲਈ ਕਾਂਗਰਸੀਆਂ ਦੇ ਖਿਲਾਫ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੀ ਘੋਰ ਦੁਰਵਰਤੋਂ ਵੀ ਕਰ ਰਹੀ ਹੈ। ਖਹਿਰਾ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਭਾਜਪਾ ਦਾ ਇੱਕ ਹੋਰ ਪਰਛਾਵਾਂ ਹੈ, ਉਸ ਨੂੰ ਸਮਰਥਨ ਦੇਣ ਲਈ ਉਹ ਘੱਟੋ-ਘੱਟ 2 ਵਾਰ ਸੋਚਣ। ਖਹਿਰਾ ਦੇ ਇਸ ਬਿਆਨ ਦੀ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਮੀ ਭਰੀ ਹੈ।
ਕਿ ਆਪਣੇ ਟਵੀਟ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਮਦਦ ਕਰਨ ਤੇ ਵਿਚਾਰ ਕਰਨ ਤੋਂ ਪਹਿਲਾਂ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਗੁਜਰਾਤ ਅਤੇ ਕਰਨਾਟਕ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ। ਆਮ ਆਦਮੀ ਪਾਰਟੀ ਇਹਨਾਂ ਰਾਜਾਂ ਵਿੱਚ ਭਾਜਪਾ ਨੂੰ ਰਾਜਨੀਤਿਕ ਧਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੀ। ਉਹਨਾਂ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ B ਟੀਮ ਹੈ ਅਤੇ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭੇਡਾਂ ਦੇ ਕੱਪੜਿਆਂ ਵਿੱਚ ਬਘਿਆੜ ਦੀ ਰੱਖਿਆ ਨਾ ਕੀਤੀ ਜਾਵੇ। ਆਪਣੇ ਇੱਕ ਹੋਰ ਟਵੀਟ ਵਿੱਚ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਸਿੱਧਾ ਵਾਰ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਤੋਂ ਕੋਈ ਸਮਰਥਨ ਜਾਂ ਹਮਦਰਦੀ ਦੇ ਹੱਕਦਾਰ ਨਹੀਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਾਂਗਰਸੀ ਆਗੂਆਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਦੇ ਲੋਕਾਂ ਦੇ ਹੱਕ ਲਈ ਅੱਜ ਤੋਂ ਦੇਸ਼ ਭਰ ਦਾ ਦੌਰਾ ਕਰਨਗੇ। ਸੁਪਰੀਮ ਕੋਰਟ ਨੇ ਬਹੁਤ ਸਮੇਂ ਬਾਅਦ ਹੁਕਮਾਂ ਰਾਹੀਂ ਦਿੱਲੀ ਦੇ ਲੋਕਾਂ ਦਾ ਸਾਥ ਦਿੱਤਾ, ਉਹਨਾਂ ਦੇ ਹੱਕ ਦਿੱਤੇ, ਪਰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਉਹ ਸਾਰੇ ਅਧਿਕਾਰ ਖੋਹ ਲਏ। ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਇਹ ਕਾਨੂੰਨ ਰਾਜ ਸਭਾ ਵਿੱਚ ਆਵੇਗਾ ਤਾਂ ਇਸ ਨੂੰ ਕਿਸੇ ਵੀ ਹਾਲਾਤ ਵਿੱਚ ਪਾਸ ਨਾ ਹੋਣ ਦਿੱਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਆਪਣੇ ਇਸ ਦੌਰੇ ਦੇ ਦੌਰਾਨ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਮਿਲਣਗੇ ਅਤੇ ਉਹਨਾਂ ਦਾ ਸਮਰਥਨ ਮੰਗਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੌਰੇ ਦੌਰਾਨ ਉਹਨਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ। ਦੇਸ਼ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਸਿੱਖ ਵਿਦਿਆਰਥੀਆਂ ਲਈ ਮਾਈਨੋਰਟੀ ਸਰਟੀਫਿਕੇਟ ਹੁਣ ਕੇਵਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਮੁਹੱਈਆ ਕਰਵਾਏਗੀ। ਇਸ ਦੀ ਜਾਣਕਾਰੀ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਂਝੀ ਕੀਤੀ ਹੈ। ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਉਹਨਾਂ ਬੱਚਿਆਂ ਵਾਸਤੇ ਔਰ ਬੱਚਿਆਂ ਦੇ ਪੇਰੈਂਟਸ ਵਾਸਤੇ ਜਿਨ੍ਹਾਂ ਨੇ ਇਸ ਸਾਲ ਐਡਮਿਸ਼ਨਾਂ ਕਾਲਜਿਸ ਵਿੱਚ ਵੱਖਰੇ ਇੰਸਟੀਚਿਊਟਸ ਵਿੱਚ ਲੈਣੀ ਹੈ ਜਿੱਥੇ ਮਿਨੋਰਟੀਜ਼ ਦੀ ਸਰਟੀਫਿਕੇਟ ਦੀ ਲੋੜ ਪੈਂਦੀ ਹੈ। ਉਹ ਮਿਨੋਰਟੀਜ਼ ਦਾ ਸਰਟੀਫਿਕੇਟ ਜਿਹੜਾ ਹਰ ਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ਼ੂ ਕੀਤਾ ਜਾਂਦਾ, ਉਹਦੇ ਉੱਤੇ ਬਹੁਤ ਅਟਕਲਾਂ ਲਾਈਆਂ ਜਾ ਰਹੀਆਂ ਸੀ। ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਅਸੀਂ ਇਹਨੂੰ ਕਰ ਸਕਦੇ ਹਾਂ। ਮਗਰ ਜਿਸ ਵਕਤ ਨੈਸ਼ਨਲ ਮਿਨੋਰਟੀ ਕਮਿਸ਼ਨ ਨੇ ਕੱਲ ਇੱਕ ਫੈਸਲਾ ਦਿੱਤਾ ਕਿ ਸਿਰਫ ਤੇ ਸਿਰਫ ਅਧਿਕਾਰ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਕਿਉਂਕਿ ਪਾਰਲੀਮੈਂਟ ਦੇ ਐਕਟ ਦੇ ਅਧੀਨ ਇਹ ਕਮੇਟੀ ਬਣੀ ਹੈ ਔਰ ਇਸ ਕਮੇਟੀ ਕੋਲੋਂ ਸਾਰੇ ਉਹ ਮੀਨਸ ਔਰ ਸੋਰਸਿਸ ਹੈਗੇ ਨੇ ਜਿਹੜੇ ਇਸ ਸਰਟੀਫਿਕੇਟ ਨੂੰ ਇਸ਼ੂ ਕਰਨ ਦੇ ਔਰ ਉਸ ਤੋਂ ਬਾਅਦ ਉਹਨੂੰ ਚੈੱਕ ਕਰਨ ਦੇ। ਸੋ ਮੈਂ ਸਮੂਚੇ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਕਿਧਰੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਆਫਿਸ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਗੁਰੂ ਗੋਬਿੰਦ ਸਿੰਘ ਭਵਨ ਦੇ ਵਿੱਚ ਹੈ, ਉੱਥੇ ਆ ਕੇ ਆਪਣੇ ਬੱਚਿਆਂ ਦੇ ਮਾਈਨੋਰਟੀ ਸਰਟੀਫਿਕੇਟਸ ਇਸ਼ੂ ਕਰਾਓ। ਜਿਨ੍ਹਾਂ ਨੇ ਆਨਲਾਈਨ ਕਰਾਣੇ ਨੇ ਆਨਲਾਈਨ ਕਰਾਓ। ਮਗਰ ਜਿਹੜੀ ਹੈ ਮਾਨਤਾ ਜਿਹੜੀ ਹੈ ਕਾਲਜਿਸ ਦੇ ਵਿੱਚ ਔਰ ਇੰਸਟੀਚਿਊਟਸ ਦੇ ਵਿੱਚ ਇਹ ਸਿਰਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਟੀਫਿਕੇਟਸ ਦੀ ਹੀ ਮੰਨੀ ਜਾਏਗੀ। ਸੋ ਕਿਧਰੇ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ। ਸੋ ਮੈਂ ਸਮੂਚੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜਾ ਤੁਹਾਡਾ ਆਉਣ ਵਾਲਾ ਭਵਿੱਖ ਹੈ, ਜਿੱਥੇ ਤੁਸੀਂ ਮਿਨੋਰਟੀਜ਼ ਦੇ ਲਈ ਅਪਲਾਈ ਕਰਨਾ, ਮਿਨੋਰਟੀਜ਼ ਦੇ ਸਟੇਟਸ ਨੂੰ ਲੈਣ ਲਈ ਅਪਲਾਈ ਕਰਨਾ, ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਦਫ਼ਤਰ ਦਾ ਸਮਾਂ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਇੱਥੇ ਸਾਰੇ ਇਸ਼ੂਜ਼ ਕੀਤੇ ਜਾਣਗੇ। ਸਰਟੀਫਿਕੇਟ ਇੱਥੋਂ ਆ ਕੇ ਆਪਣੇ ਸਰਟੀਫਿਕੇਟ ਬਣਵਾਏ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।